ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ। ਬੜੇ ਪਿਆਰ ਦੇ ਵਿੱਚ ਇਹ ਜੋ ਰਹਿਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੋ, ਮੈਂ ਤੁਹਾਡਾ ਸ਼ੁਕਰਾਨਾ ਨਹੀਂ ਕਰ ਸਕਦਾ ਜੋ ਏਡੇ ਚਾਅ ਦੇ ਵਿੱਚ ਛੋਟੇ ਜਿਹੇ ਬੁਲਾਵੇ ਤੇ ਜੋ ਆਪ ਜੀ ਏਡੀ ਵੱਡੀ ਗਿਣਤੀ ਦੇ ਵਿੱਚ ਦਰਸ਼ਨ ਲੈਂਦੇ ਹੋ। ਮੈਂ ਕੀਰਤਨ ਦੀ ਆਰੰਭਤਾ ਕਰਾਂ ਉਸ ਤੋਂ ਪਹਿਲੇ ਮੇਰੇ ਮਨ ਦੀ ਭਾਵਨਾ ਬਣੀ ਹੈ, ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਸੁਚੇਤ ਬੈਠੇ ਹੋ ਨਾ, ਕਾਇਮ ਹੋ ਨਾ, ਸਾਰੇ ਕਾਇਮ, ਬਿਲਕੁਲ ਕਾਇਮ ਹੋ, ਮਗਰ ਵਾਲੇ ਕਾਇਮ ਹੋ, ਬਿਲਕੁਲ ਦੋਵੇਂ ਬਾਹਾਂ ਤਾਂ ਕਰਕੇ ਦੱਸੋ ਕਾਇਮ ਹੋ। ਹਾਂ, ਹੁਣ ਜਕਾਰਾ ਲਾਓ ਪਿਆਰ ਨਾਲ। ਜੋ ਥੱਲੇ ਸੰਗਤਾਂ ਬੈਠੀਆਂ ਨੇ, ਇਹ ਨਾਲ ਵਾਲੇ ਹਾਲ 'ਚ ਬੈਠੀਆਂ ਨੇ, ਬੇਸਮੈਂਟ 'ਚ ਬਾਹਰ ਸੜਕ ਤੱਕ ਬਹਿਣ ਨੂੰ ਜਗ੍ਹਾ ਨਹੀਂ ਗੁਰੂ ਜੀ ਦੀ ਕਿਰਪਾ ਨਾਲ। ਪੌੜੀਆਂ 'ਚ ਸੰਗਤ ਤੇ ਇਹ ਪਿੱਛੇ ਸਟੇਜ ਤੇ ਬੈਠੀ ਸੰਗਤ, ਪਿੱਛੇ ਜਿਹੜਾ ਮਹਾਂਪੁਰਖਾਂ ਵਾਲਾ ਕਮਰਾ ਉੱਥੇ ਬੈਠੀ ਸੰਗਤ, ਹਰ ਜਗ੍ਹਾ ਤੇ ਸੰਗਤ ਹੈ। ਇਹ ਸੰਗਤ ਦਾ ਪਰਿਵਾਰ ਤੇ ਬੜੇ ਕਾਇਮ ਹੋ ਕੇ ਤੁਸੀਂ ਬੈਠੇ ਹੋ। ਆਓ ਬੜੇ ਪਿਆਰ ਦੇ ਵਿੱਚ ਅਸੀਸ ਬਖਸ਼ੋ ਸਾਰੀ ਸੰਗਤ ਨਾਲ। ਲੱਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਪਾਟੀ ਹੋਈ ਧੋਤੀ, ਪਾਟੀ ਹੋਈ ਕਮੀਜ਼ ਪਾ ਕੇ ਇੱਕ ਬੰਦਾ ਆਪਣੀ 15-16 ਸਾਲ ਦੀ ਲੜਕੀ ਦੇ ਨਾਲ ਇੱਕ ਵੱਡੇ 5 ਸਟਾਰ ਹੋਟਲ ਦੇ ਵਿੱਚ ਗਿਆ ਖਾਣਾ ਖਾਣ ਦੇ ਲਈ। ਦੋਵੇਂ ਜਾਣੇ ਅੰਦਰ ਬੜੇ ਨੇ, ਕੁਰਸੀ ਦੇ ਉੱਤੇ ਜਾ ਕੇ ਬੈਠੇ। ਜਦੋਂ ਕੁਰਸੀ ਤੇ ਬੈਠੇ ਤੇ ਵੇਟਰ ਆਇਆ ਤੇ ਵੇਟਰ ਪੁੱਛਦਾ ਹੈ ਜੀ ਤੁਹਾਨੂੰ ਕੀ ਚਾਹੀਦਾ, ਤੇ ਨਾਲ ਠੰਡੇ ਪਾਣੀ ਦੇ 2 ਗਲਾਸ ਰੱਖਤੇ। ਤੇ ਉਸ ਵੇਲੇ ਨਾ ਉਹ ਪਾਟੇ ਜੇ ਕੱਪੜਿਆਂ ਦੇ ਵਿੱਚ ਜਿਹੜਾ ਗਰੀਬ ਹੈ ਨਾ, ਪਾਟੀ ਜੀ ਧੋਤੀ ਪਾਈ ਨਾਲ, ਕਮੀਜ਼ ਵੀ ਪਾਟੀ ਪਈ ਹੈ, ਵੇਟਰ ਨੂੰ ਕਹਿੰਦਾ ਮੈਂ ਆਪਣੀ ਲੜਕੀ ਨਾਲ ਵਾਅਦਾ ਕੀਤਾ ਸੀ ਕਿ ਜੇ ਤੂੰ 10ਵੀਂ ਦੀ ਕਕਸ਼ਾ ਦੇ ਵਿੱਚ 10ਵੀਂ ਦੀ ਕਲਾਸ ਦੇ ਵਿੱਚ ਟੌਪ ਕਰੇ ਨਾ, ਟੌਪਰ ਬਣੇ, ਚੰਗੇ ਨੰਬਰਾਂ ਨਾਲ ਪਾਸ ਹੋਵੇਂ, ਤੇ ਤੈਨੂੰ ਮੈਂ 5 ਸਟਾਰ ਹੋਟਲ ਦੇ ਵਿੱਚ ਖਾਣਾ ਖਵਾਵਾਂਗਾ। ਤੇ ਕਹਿੰਦੇ ਇਹਨੇ ਮੇਰਾ ਵਾਅਦਾ ਪੂਰਾ ਕੀਤਾ, ਇਹ 10ਵੀਂ ਵਿੱਚ ਟੌਪ ਆਈ ਹੈ, ਤੇ ਹੁਣ ਮੈਂ ਇਹਦਾ ਵਾਅਦਾ ਪੂਰਾ ਕਰਨ ਵਾਸਤੇ ਇਹਨੂੰ ਇਸ ਹੋਟਲ ਦੇ ਵਿੱਚ ਖਾਣਾ ਖਵਾਉਣ ਵਾਸਤੇ ਲੈ ਕੇ ਆਇਆ। ਪਰ ਵੇਟਰ ਨੂੰ ਉਹ ਬੰਦਾ ਪਤਾ ਕੀ ਕਹਿੰਦਾ, ਅੱਖਾਂ ਭਰੀਆਂ ਨੇ, ਕਹਿੰਦਾ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਦੋਵੇਂ ਜਾਣੇ ਰੱਜ ਕੇ ਖਾਣਾ ਖਾ ਸਕੀਏ। ਤੂੰ ਇਉਂ ਕਰ, ਇੱਕ ਡੋਸਾ ਲੈ ਕੇ ਆ ਤੇ ਇੱਕ ਡੋਸਾ ਲਿਆ ਕੇ ਮੇਰੀ ਲੜਕੀ ਦੇ ਅੱਗੇ ਰੱਖ ਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਢਿੱਡ ਭਰ ਕੇ ਇਸ ਹੋਟਲ ਦਾ ਬਿੱਲ ਅਦਾ ਕਰੀਏ, ਖਾਣਾ ਖਾਈਏ, ਇਹਦਾ ਜਿੰਨੀ ਪੇਮੈਂਟ ਬਣੇਗੀ ਅਸੀਂ ਦੇ ਸਕੀਏ, ਇੰਨੇ ਪੈਸੇ ਨਹੀਂ। ਇੱਕ ਡੋਸਾ ਉਹਨਾਂ ਕੁ ਮੈਂ ਬੱਚੇ ਨੂੰ ਖਵਾ ਸਕਦਾ, ਇੱਕ ਡੋਸੇ ਜੋਗੇ ਮੇਰੇ ਕੋਲ ਪੈਸੇ ਨੇ, ਤੂੰ ਡੋਸਾ ਲਿਆ ਤੇ ਮੇਰੀ ਬੱਚੀ ਦੇ ਅੱਗੇ ਰੱਖ ਦੇ। ਹੁਣ ਪਿਆਰਿਓ, ਇੰਨੀ ਗੱਲ ਜਦੋਂ ਵੇਟਰ ਨੇ ਸੁਣੀ ਨਾ, ਤੇ ਹੋਟਲ ਦੇ ਮਾਲਕ ਦੇ ਕੋਲ ਗਿਆ ਤੇ ਜਾ ਕੇ ਪਤਾ ਕੀ ਕਹਿੰਦਾ ਮੈਂ ਜਿਹੜੀ ਬੱਚੀ ਤੇ ਨਾਲ ਉਹਦਾ ਬਾਪ ਬੈਠਾ ਨਾ, ਸਾਰੀ ਗੱਲ ਦੱਸੀ ਕਿ ਇਦਾਂ ਗਰੀਬੀ ਬੜੀ ਏ, ਇਦਾਂ 10ਵੀਂ ਪਾਸ ਕੀਤੀ, ਟੌਪ ਆਈ ਏ, ਟੌਪਰ ਏ ਬੱਚੀ, ਉਹਨੇ ਵਾਅਦਾ ਕੀਤਾ ਸੀ ਇੱਥੇ 5 ਸਟਾਰ ਹੋਟਲ 'ਚ ਖਾਣਾ ਖਵਾਉਣ ਦਾ, ਤਾਂ ਲੈ ਕੇ। ਜਦੋਂ ਪੂਰੀ ਗੱਲ ਦੱਸੀ ਨਾ, ਤੇ ਵੇਟਰ ਪਤਾ ਕੀ ਕਹਿੰਦਾ ਮਾਲਕ ਨੂੰ, ਕਹਿੰਦਾ ਇਹਨਾਂ ਦੋਨਾਂ ਨੂੰ ਤੁਸੀਂ ਮੇਰੇ ਖਾਤੇ ਦੇ ਵਿੱਚੋਂ ਪੇਟ ਭਰ ਕੇ ਖਾਣਾ ਖਵਾ ਦਿਓ, ਮੇਰੇ ਕੋਲ ਵੀ ਅਜੇ ਪੈਸੇ ਨਹੀਂ, ਪਰ ਇਉਂ ਕਰਿਓ ਜਦੋਂ ਤੁਸੀਂ ਮਹੀਨੇ ਬਾਅਦ ਮੈਨੂੰ ਤਨਖਾਹ ਦਿਓਗੇ ਨਾ, ਮੇਰੀ ਤਨਖਾਹ ਦੇ ਵਿੱਚੋਂ ਇਹਨਾਂ ਦੋਵਾਂ ਦੇ ਖਾਣੇ ਦੇ ਪੈਸੇ ਵੀ ਕੱਟ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੰਨੀ ਗੱਲ ਸੁਣ ਕੇ ਜਿਹੜਾ ਹੋਟਲ ਦਾ ਮਾਲਕ ਸੀ ਨਾ,
ਉਹਨੂੰ ਵੀ ਪਿਆਰ ਆ ਗਿਆ। ਤੇ ਪਿਆਰ ਵਿੱਚ ਪਤਾ ਕੀ ਉਹਨੇ ਅਨਾਉਂਸ ਕੀਤਾ, ਕਹਿੰਦਾ ਅੱਜ ਅਸੀਂ ਹੋਟਲ ਦੇ ਵੱਲੋਂ ਇਹ ਜਿਹੜੀ ਹੋਣਹਾਰ ਬੱਚੀ 10ਵੀਂ ਦੇ ਵਿੱਚ ਟੌਪ ਆਈ ਹੈ ਨਾ, ਇਹਦੀ ਖੁਸ਼ੀ ਦੇ ਵਿੱਚ ਪਾਰਟੀ ਦੇਣੀ ਹੈ। ਤੇ ਜਿੰਨੇ ਵੀ ਇਸ ਵੇਲੇ ਇਸ ਹੋਟਲ ਦੇ ਵਿੱਚ ਬੈਠੇ ਆ ਨਾ, ਅੱਜ ਉਹ ਮੇਰੇ ਪਾਕਟ ਦੇ ਵਿੱਚੋਂ ਫ੍ਰੀ ਖਾਣਾ ਖਾਣਗੇ। ਅੱਜ ਕਿਸੇ ਕੋਲੋਂ ਵੀ ਕੋਈ ਪੈਸਾ ਨਹੀਂ ਲੈਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਹੁਣ ਜੀ। ਕੀਤਾ ਕੀ, ਹੋਟਲ ਦੇ ਮਾਲਕ ਨੇ ਇਸ਼ਾਰਾ ਕੀਤਾ, ਬੜੇ ਸੋਹਣੇ ਢੰਗ ਨਾਲ ਟੇਬਲ ਸਜ ਗਿਆ, ਫੁੱਲ ਲੱਗ ਗਏ, ਬੜਾ ਡੈਕੋਰੇਟ ਹੋ ਗਿਆ ਟੇਬਲ। ਹੁਣ ਟੇਬਲ ਨੂੰ ਸਜਾਇਆ ਤੇ ਬਹੁਤ ਹੀ ਲਾਜਵਾਬ ਖਾਣੇ, ਵਧੀਆ ਤੋਂ ਵਧੀਆ ਖਾਣੇ ਪਿਆਰੇ ਉਸ ਟੇਬਲ ਦੇ ਉੱਤੇ ਆ ਗਏ। ਤੇ ਜਿੰਨੇ ਵੀ ਬੈਠੇ ਨੇ ਨਾ ਟੇਬਲਾਂ ਦੇ ਉੱਤੇ, ਸਾਰਿਆਂ ਦੇ ਟੇਬਲਾਂ ਦੇ ਉੱਤੇ ਵਧੀਆ ਤੋਂ ਵਧੀਆ ਖਾਣੇ ਉਸ ਮਾਲਕ ਨੇ ਪਰੋਸੇ। ਤੇ ਉਸ ਤੋਂ ਬਾਅਦ ਜਦੋਂ ਸਾਰਿਆਂ ਨੇ ਖਾਣਾ ਖਾ ਲਿਆ, ਤੇ ਖਾਣਾ ਖਾਣ ਤੋਂ ਬਾਅਦ ਜਦੋਂ ਇਹ ਦੋਵੇਂ ਪਿਓ ਤੇ ਧੀ ਵੀ ਚੱਲੇ ਨਾ, ਤੇ 5-5 ਡੱਬੇ ਦੋਵਾਂ ਨੂੰ ਮਠਿਆਈਆਂ ਦੇ ਵੀ ਦਿੱਤੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇੰਨਾ ਸਨਮਾਨ ਪਾ ਕੇ ਪਿਓ ਤੇ ਧੀ ਦੋਵਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ। ਹੁਣ ਗੱਲ ਸੁਣਿਓ ਧਿਆਨ ਨਾਲ, ਜਿਹੜੀ ਮੈਂ ਅੱਜ ਕਰਨੀ ਤੁਹਾਡੇ ਨਾਲ। ਸਮਾਂ ਬੀਤਦਾ ਗਿਆ, ਉਹ ਲੜਕੀ ਅਗਾਂਹ ਤੋਂ ਅਗਾਂਹ ਪੜ੍ਹਾਈ ਕਰਦੀ ਗਈ। ਤੇ ਇੱਕ ਸਮਾਂ ਆਇਆ, ਉਸ ਲੜਕੀ ਨੇ IAS ਦੀ ਪ੍ਰੀਖਿਆ ਪਾਸ ਕੀਤੀ ਤੇ ਉਸੇ ਸ਼ਹਿਰ ਦੇ ਵਿੱਚ ਕਲੈਕਟਰ ਲੱਗ ਗਈ। ਹਾਂਜੀ, ਉਸੇ ਸ਼ਹਿਰ ਦੀ ਕਲੈਕਟਰ ਬਣ ਗਈ। ਤੇ ਜਦੋਂ ਕਲੈਕਟਰ ਬਣੀ ਨਾ, ਉਹਨੇ ਆਪਣੇ ਸਿਪਾਹੀ ਦੇ ਹੱਥ ਸੁਣਿਆ ਭੇਜਿਆ ਉਸੇ ਹੋਟਲ ਦੇ ਵਿੱਚ। ਤੇ ਕੀ ਸੁਣਿਆ ਭੇਜਿਆ, ਕਲੈਕਟਰ ਸਾਹਿਬਾ ਆ ਰਹੀ ਹੈ ਤੇਰੇ ਹੋਟਲ ਦੇ ਵਿੱਚ ਖਾਣਾ ਖਾਣ ਵਾਸਤੇ, ਪੂਰੀ ਤਿਆਰੀ ਕਰ ਲੈ। ਹੁਣ ਜਦੋਂ ਮਾਲਕ ਨੇ ਇੰਨੀ ਗੱਲ ਸੁਣੀ, ਮੇਰੇ ਹੋਟਲ ਦੇ ਵਿੱਚ ਇਦਾਂ ਕਲੈਕਟਰ ਆ ਰਹੀ ਖਾਣਾ ਖਾਣ, ਹੋਟਲ ਨੂੰ ਬੜੇ ਸ਼ਾਨਦਾਰ ਢੰਗ ਨਾਲ ਸਜਾਇਆ, ਟੇਬਲ ਵੀ ਬੜੇ ਸੋਹਣੇ ਢੰਗ ਨਾਲ ਸਜਾਇਆ। ਤੇ ਇਹ ਜਿਹੜੀ ਗੱਲ ਸ਼ਹਿਰ ਦੇ ਵਿੱਚ ਅੱਗ ਵਾਂਗੂ ਫੈਲ ਗਈ। ਤੇ ਗਾਹਕਾਂ ਦੀ ਨਾ ਭੀੜ ਇਕੱਠੀ ਹੋ ਗਈ। ਚਲੋ ਕਿਸੇ ਨਾ ਕਿਸੇ ਬਹਾਨੇ ਕਲੈਕਟਰ ਨੂੰ ਮਿਲ ਲਾਂਗੇ। ਕੋਈ ਕਹਿੰਦਾ ਉਦਾਂ ਦਫ਼ਤਰ ਵਿੱਚ ਮਿਲਦੀ ਨਹੀਂ, ਚਲੋ ਇੱਥੇ ਆਪਣਾ ਕੋਈ ਨਾ ਕੋਈ ਕੰਮ ਵੀ ਕਢਾ ਲਾਂਗੇ, ਪਿਆਰ ਵਿੱਚ ਬਹਿ ਜਾਾਂਗੇ ਨਾਲ। ਗਾਹਕਾਂ ਦਾ ਵੀ ਰਸ਼ ਪੈ ਗਿਆ। ਹੁਣ ਜਦੋਂ ਉਹ ਲੜਕੀ ਜਿਹੜੀ ਕਲੈਕਟਰ ਬਣੀ ਹੈ, ਮੁਸਕਰਾਉਂਦੀ ਹੋਈ ਉਸ ਹੋਟਲ ਦੇ ਵਿੱਚ ਆਪਣੇ ਮਾਤਾ ਪਿਤਾ ਨਾਲ ਪਹੁੰਚੀ, ਸਾਰੇ ਉਹਦੇ ਸਨਮਾਨ ਦੇ ਵਿੱਚ ਖਲੋ ਗਏ। ਮਾਲਕ ਨੇ, ਹੋਟਲ ਦੇ ਮਾਲਕ ਨੇ ਉਹਨੂੰ ਗੁਲਦਸਤਾ ਭੇਂਟ ਕੀਤਾ ਤੇ ਆਰਡਰ ਕਰਨ ਦੇ ਲਈ ਨਾ ਬੇਨਤੀ ਕੀਤੀ, ਜੀ ਤੁਸੀਂ ਕੀ ਛਕੋਗੇ ਸਾਨੂੰ ਦੱਸੋ। ਤੇ ਉਸ ਵੇਲੇ ਉਸ ਲੜਕੀ ਨੇ ਖੜੇ ਹੋ ਕੇ ਉਸ ਹੋਟਲ ਦੇ ਮਾਲਕ ਦੇ ਅੱਗੇ ਤੇ ਉਹੋ ਹੀ ਵੇਟਰ ਦੇ ਅੱਗੇ ਸਿਰ ਝੁਕਾ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੋ ਜੀ। ਕਲੈਕਟਰ ਜਦੋਂ ਝੁਕ ਰਹੀ ਹੈ ਮਾਲਕ ਦੇ ਅੱਗੇ, ਹੋਟਲ ਦੇ ਮਾਲਕ ਅੱਗੇ ਨਾਲ ਵੇਟਰ ਦੇ ਅੱਗੇ, ਉਹ ਦੋਵੇਂ ਜਾਣੇ ਕਹਿੰਦੇ ਜੀ ਤੁਸੀਂ ਇਹ ਕਿਉਂ ਕਰ ਰਹੇ ਹੋ। ਤੇ ਉਸ ਵੇਲੇ ਉਹ ਲੜਕੀ ਕਹਿੰਦੀ, ਸ਼ਾਇਦ ਤੁਸੀਂ ਸਾਨੂੰ ਪਹਿਚਾਣਿਆ ਨਹੀਂ, ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ। ਮੈਂ ਉਹੋ ਹੀ ਲੜਕੀ ਆ ਜਿਹਦੇ ਪਿਤਾ ਦੇ ਕੋਲ ਦੂਜਾ ਡੋਸਾ ਲੈਣ ਦੇ ਵੀ ਪੈਸੇ ਨਹੀਂ ਸੀ। ਤੁਹਾਡੇ ਦੋਵਾਂ ਦੇ ਕਰਕੇ ਜਿਹੜੀ ਤੁਸੀਂ ਉਸ ਵੇਲੇ ਅਸਲੀਅਤ ਦੇ ਵਿੱਚ ਮਾਨਵਤਾ ਦੀ ਸਹੀ ਮਿਸਾਲ ਕਾਇਮ ਕੀਤੀ ਹੈ ਨਾ, ਉਹਦੇ ਕਰਕੇ ਮੈਨੂੰ ਹੋਰ ਪੜ੍ਹਾਈ ਕਰਨ ਦੇ ਵਿੱਚ ਬਲ ਮਿਲਿਆ। ਤੇ ਤੁਹਾਡੀ ਉਹ ਸੱਚੀ ਮਾਨਵਤਾ ਦੇ ਕਰਕੇ, ਸੱਚੀ ਮਾਨਵਤਾ ਦੇ ਕਰਕੇ ਅੱਜ ਮੈਂ ਕਲੈਕਟਰ ਲੱਗ ਗਈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੀ ਅਜੇ ਤੱਕ ਉਹ ਦਿਮਾਗ ਵਿੱਚੋਂ ਮੇਰੇ ਗੱਲ ਨਿਕਲ ਨਹੀਂ ਰਹੀ। ਤੁਸੀਂ ਉਸ ਵੇਲੇ ਜਿੰਨੇ ਗਾਹਕ ਬੈਠੇ ਸੀ ਉਹਨਾਂ ਨੂੰ ਵੀ ਫ੍ਰੀ ਖਾਣਾ ਖਵਾਇਆ, ਫ੍ਰੀ ਮਠਿਆਈ ਵੀ ਸਾਨੂੰ ਪੈਕ ਕਰਕੇ ਦਿੱਤੀ। ਤੇ ਮੈਂ ਅੱਜ ਕਹਿ ਰਹੀ ਹਾਂ ਕਿ ਅੱਜ ਦੀ ਇਹ ਪਾਰਟੀ ਨਾ, ਇਹ ਮੇਰੇ ਵੱਲੋਂ ਹੈ। ਜਿੰਨੇ ਇਸ ਵੇਲੇ ਤੁਹਾਡੇ ਹੋਟਲ ਦੇ ਵਿੱਚ ਕਸਟਮਰ ਆਏ ਨੇ ਨਾ, ਸਾਰਿਆਂ ਦਾ ਬਿੱਲ ਮੈਂ ਪੇ ਕਰਾਂਗੀ। ਤੇ ਕੱਲ ਤੁਹਾਡੇ ਦੋਵਾਂ ਨੂੰ ਮੈਂ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਸ੍ਰੇਸ਼ਟ ਨਾਗਰਿਕ ਦਾ ਪੁਰਸਕਾਰ ਵੀ ਦਿਆਂਗੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਹੁਣ ਜੀ। ਇੰਨੀ ਕੁ ਗੱਲ ਤੋਂ ਆਪਾਂ ਕੀ ਸਿੱਖਿਆ ਜੀ। ਆਪਾਂ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਬੈਠੇ ਆ ਨਾ,
ਅਸੀਂ ਕੀ ਸਿੱਖਿਆ? ਇਹ ਮੇਰੀ ਬੇਨਤੀ, ਕਦੀ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਬਣਾਓ। ਜੇ ਕਿਸੇ ਦੇ ਕੋਲ ਕੋਈ ਪ੍ਰਤਿਭਾ ਹੈ, ਕੋਈ ਗੁਣ ਹੈ, ਉਸ ਗੁਣ ਨੂੰ ਵਧਾਉਣ ਦਾ ਯਤਨ ਕਰੋ। ਹਾਂਜੀ, ਇਹ ਮੇਰੀ ਬੇਨਤੀ ਹੈ, ਕਦੀ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾਓ। ਜੇ ਅੱਜ ਕੋਈ ਗਰੀਬ ਹੈ ਨਾ, ਹੋ ਸਕਦਾ ਹੈ ਪਿਤਾ ਜੀ ਨੇ ਉਹਦੇ ਵੱਲ ਆਪਣੀ ਨਜ਼ਰ ਪਾ ਦੇਣੀ ਹੈ ਤੇ ਉਹਨੇ ਕਿੰਨਾ ਅਮੀਰ ਬਣ ਜਾਣਾ। ਅੱਜ ਜੇ ਕੋਈ ਗੁਣਾ ਤੋਂ ਘੱਟ ਹੈ ਨਾ, ਘੱਟ ਗੁਣਾ ਵਾਲਾ ਹੈ, ਤੂੰ ਉਹਦੇ ਘੱਟ ਗੁਣਾ ਵੱਲ ਵੇਖ ਕੇ ਉਹਦਾ ਮਜ਼ਾਕ ਬਣਾਉਣਾ ਹੈ, ਇਹ ਤੇ ਨਿਕੰਮਾ ਹੈ, ਇਹ ਕਿਸੇ ਜੋਗਾ ਨਹੀਂ, ਇਹਦੇ ਕੋਲ ਤੇ ਗੁਣ ਹੈ ਹੀ ਕੋਈ ਨਹੀਂ। ਕਦੀ ਵੀ ਕਿਸੇ ਦੇ ਘੱਟ ਗੁਣਾ ਵੱਲ ਵੇਖ ਕੇ ਉਹਦਾ ਮਜ਼ਾਕ ਨਾ ਬਣਾਓ, ਕਿਉਂਕਿ ਜਦੋਂ ਪਰੇਡ ਹੁੰਦੀ ਹੈ ਨਾ, ਪਰੇਡ ਇੱਕੋ ਇਸ਼ਾਰਾ ਕਰਦਾ ਪਰੇਡ ਕਰਾਉਣ ਵਾਲਾ, ਪਿੱਛੇ ਮੁੜ। ਇੱਕੋ ਇਸ਼ਾਰਾ ਕਰਨ ਦੇ ਨਾਲ ਹੁੰਦਾ ਪਤਾ ਕੀ ਹੈ? ਅਗਲੇ ਪਿੱਛੇ ਚਲੇ ਜਾਂਦੇ ਤੇ ਪਿਛਲੇ ਸਭ ਤੋਂ ਅੱਗੇ ਆ ਜਾਂਦੇ ਨੇ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਦੀ ਵੀ ਕਿਸੇ ਦੇ ਘੱਟ ਗੁਣਾ ਦਾ ਮਜ਼ਾਕ ਨਾ ਬਣਾਓ। ਜਿਹੜਾ ਅੱਜ ਘੱਟ ਗੁਣਾ ਵਾਲਾ ਹੈ, ਜੇ ਬਾਪੂ ਦੀਪ ਸਿੰਘ ਨੇ ਕਿਰਪਾ ਕਰਦੀ, ਪਤਾ ਨਹੀਂ ਕਿੰਨਾ ਕੋਨੇ ਗਾਂ ਲੰਘ ਜਾਣਾ। ਅਸੀਂ ਸੋਚ ਵੀ ਨਹੀਂ ਸਕਦੇ ਉਹ ਚੀਜ਼। ਕਦੀ ਵੀ ਪਿੱਠ ਪਿੱਛੇ ਕਦੀ ਵੀ ਕਿਸੇ ਦੀ ਬੁਰਾਈ ਨਾ ਕਰੋ, ਉਹ ਇਦਾਂ ਦਾ, ਉਹ ਇਦਾਂ ਦਾ, ਉਹ ਇਦਾਂ ਦਾ। ਇਹਦੇ ਨਾਲ ਹੋਏਗਾ ਪਤਾ ਕੀ? ਤੇਰੇ ਪੁੰਨ ਤੇ ਸੜਦੇ ਹੀ ਜਾਣਗੇ। ਜਿਹਦੀ ਤੂੰ ਬੁਰਾਈ ਕਰਦਾ, ਜਿਹਦੇ ਘੱਟ ਗੁਣਾ ਕਰਕੇ ਵੀ ਤੂੰ ਬੋਲਦਾ ਨਾ, ਬਾਬਾ ਖੰਡੇ ਵਾਲਾ ਉਹਦੀ ਝੋਲੀ 'ਚ ਹੋਰ ਆਪਣੀਆਂ ਬਰਕਤਾਂ ਦੀਆਂ ਮੁੱਠਾਂ ਖੁੱਲੀ ਜਾਏਗਾ। ਕੋਈ ਨਹੀਂ ਬੱਚਿਆ, ਤੇਰੇ ਬਾਰੇ ਬੋਲਦੇ ਆ ਨਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਮਾਹੌਲ ਹੀ ਇਹੋ ਜਿਹਾ ਬਣਾ ਦੇਣਾ, ਮੈਂ ਕ੍ਰੀਏਟ ਇਹੋ ਜਿਹਾ ਸੀਨ ਕਰ ਦੇਣਾ ਕਿ ਜਿਹੜੇ ਬੋਲਦੇ ਨੇ ਉਹ ਤੇਰੇ ਅੱਗੇ ਆ ਕੇ ਝੁਕ ਜਾਣਗੇ। ਕਦੀ ਵੀ ਕਿਸੇ ਦੀ ਗਰੀਬੀ ਦਾ, ਕਿਸੇ ਦੇ ਘੱਟ ਗੁਣਾ ਦਾ ਮਜ਼ਾਕ ਨਾ ਬਣਾਏ। ਹੁਣ ਮੈਂ ਕੀਰਤਨ ਕਰਦਾ, ਹਾਂਜੀ ਮਹਾਰਾਜ ਸੇਵਾ ਲੈਂਦੇ ਆ। ਹੁਣ ਅਕੈਡਮੀ ਦੇ ਬੱਚਿਆਂ ਨੇ ਸ਼ਬਦ ਪੜ੍ਹਿਆ, ਉਹ ਨਵੇਂ ਕੀਰਤਨ ਕਰਨਾ ਸਿੱਖੇ ਨੇ, ਸਿੱਖ ਰਹੇ ਨੇ। ਹੁਣ ਮੈਂ ਆਪਣੇ ਮਨ 'ਚ ਸੋਚੀ ਜਾਵਾਂ, ਬੱਚਿਆਂ ਨੇ ਸ਼ਬਦ ਪੜ੍ਹਿਆ, ਯਾਰ ਆਨੰਦ ਜਿਹਾ ਨਹੀਂ ਆਇਆ, ਏਦਾਂ ਨਹੀਂ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ। ਕੋਈ ਵੀ, ਮੈਂ ਇੱਕ ਮਿਸਾਲ ਦਿੱਤੀ ਹੈ, ਕੋਈ ਹੋਰ ਮੰਨ ਲਓ ਲੱਗਾ, ਉਹਦੇ ਬਾਰੇ ਮੈਂ ਆਪਣੇ ਮਨ 'ਚ ਸੋਚੀ ਜਾਂ ਵੇਖਿਆ, ਮੈਂ ਕਿੰਨਾ ਵਧੀਆ ਕਰਦਾ, ਇਹਨੂੰ ਤੇ ਕਰਨਾ ਹੀ ਨਹੀਂ ਆਉਂਦਾ। ਮਹਾਰਾਜ ਕਹਿੰਦੇ ਘੱਟ ਗੁਣਾ ਵਾਲਿਆਂ ਦਾ ਸਤਿਕਾਰ ਕਰ, ਉਹਨਾਂ ਨੂੰ ਹੋਰ ਮਾਣ ਦੇ, ਹੋਰ ਵਧਾ, ਹੋਰ ਵਧਾਉਣ ਦੀ ਕੋਸ਼ਿਸ਼ ਕਰ। ਜਦੋਂ ਤੂੰ ਉਹਨਾਂ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰੇਗਾ ਨਾ, ਗੁਰੂ ਰਾਮਦਾਸ ਕਹਿੰਦੇ ਟੈਨਸ਼ਨ ਨਾ ਰੱਖੀ ਦਿਮਾਗ ਤੇ। ਜਦੋਂ ਘੱਟ ਗੁਣਾ ਵਾਲਿਆਂ ਨੂੰ ਤੂੰ ਵਧਾਉਣ ਦੀ ਕੋਸ਼ਿਸ਼ ਕਰੇਗਾ ਨਾ, ਆਪਣੇ ਵਧਣ ਦੀ ਚਿੰਤਾ ਨਾ ਕਰੀ, ਤੈਨੂੰ ਵਧਾਉਣ ਦੀ ਜ਼ਿੰਮੇਵਾਰੀ ਮੈਂ ਆਪਣੀ ਝੋਲੀ 'ਚ ਪਵਾ ਲਾਂਗਾ। ਸੋ ਨਿਹਾਲ ਸਤਿ ਸ੍ਰੀ ਅਕਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ, ਧੰਨ ਬਾਬਾ ਦੀਪ ਸਿੰਘ ਇਹ ਜੀ। ਮੇਰੀ ਬੇਨਤੀ ਹੈ, ਅਸੀਂ ਹੁਣ ਸੰਗਤ ਕਰਦੇ, ਬਾਹਰ ਵਾਲੇ ਜੋ ਮਰਜ਼ੀ ਕਰਨ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਪਰ ਜਿਹੜਾ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਰੋਜ਼ ਜੁੜਦਾ, ਸਾਡੇ ਅੰਦਰ ਇਹ ਕਮਜ਼ੋਰੀ ਨਾ ਹੋਵੇ। ਅਸੀਂ ਕਿੱਥੋਂ ਚੱਲ ਕੇ ਆਏ। ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਕਹਿ ਰਿਹਾ, ਅੰਮ੍ਰਿਤਸਰ ਸਾਹਿਬ ਦੇ ਤੇ ਪ੍ਰੇਮੀ ਬੈਠੇ ਹੀ ਨੇ, ਪਰ ਬਾਬਾ ਦੀਪ ਸਿੰਘ ਤਰਸ ਕਰੇ, ਤਕਰੀਬਨ 210 ਸ਼ਹਿਰਾਂ ਤੋਂ, ਪਿੰਡਾਂ ਤੋਂ, ਨਗਰਾਂ ਤੋਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਹਾਂਜੀ, 210 ਸ਼ਹਿਰਾਂ, ਪਿੰਡਾਂ, ਨਗਰਾਂ ਤੋਂ। ਮੈਂ ਇੱਕ ਦਾ ਨਾਮ ਲਵਾਂ ਤੇ ਕਈਆਂ ਦਾ ਨਾਮ ਰਹਿ ਜਾਣਾ। 210 ਸ਼ਹਿਰ, ਪਿੰਡ ਮੂੰਹੋਂ ਕਹਿਣੇ ਹੁੰਦੇ ਆ। ਤੇ ਜੇ ਅਸੀਂ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਆਏ ਆ, ਤੇ ਇਹ ਕਮਜ਼ੋਰੀ ਸਾਡੇ ਅੰਦਰ ਨਾ ਹੋਵੇ। ਜੇ ਕੋਈ ਘੱਟ ਗੁਣਾ ਵਾਲਾ ਹੈ ਨਾ, ਇਹੋ ਜਿਹਾ ਸਿਸਟਮ ਬਣਾਓ, ਉਹਨੂੰ ਮੈਂ ਕਿਵੇਂ ਤਾਂ ਚੁੱਕਣਾ। ਜੇ ਗੁਰੂ ਨੇ ਮੈਨੂੰ ਭਾਗ ਲਾਏ ਨੇ, ਦੂਜਾ ਵੀ ਅੱਗੇ ਵਧੇ ਤਾਂ ਆਨੰਦ ਆਏਗਾ। ਤੇਰਾ ਕੰਮ ਲੱਤਾਂ ਖਿੱਚਣ ਵੱਲ ਨਾ ਹੋਵੇ, ਦੂਜਿਆਂ ਨੂੰ ਸਪੋਰਟ ਕਰਨ ਵੱਲ ਹੋਵੇ ਤੇਰਾ ਧਿਆਨ। ਬਸ ਆਹ ਚੀਜ਼ ਦਾ ਖਿਆਲ ਰੱਖ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਾਇਮ ਹੋ, ਕਾਇਮ ਹੋ, ਹਾਂ ਕਰ ਦਿਓ ਫਿਰ ਤਾਂ ਬਾਵਾਂ। ਹੁਣ ਜਕਾਰਾ ਵੀ ਲਾ ਦਿਓ। ਸਤਿ ਸ੍ਰੀ ਅਕਾਲ। ਬਸ
बस इतना ही कायम होके बहना है। आखो धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार नाल आखो ना जी धन बाबा ਦੀਪ ਸਿੰਘ ਜੀ। मैं 3-4 होर गल्लां करनियां ने, वो भी बड़ियां जरूरी ने। और जदों दियां मैं गल्लां करनियां शुरू कीतियां तुहाडे अंदर बड़ा बदलाव आया। तुहाडे अंदर नहीं, मेरे अंदर भी बड़ा आया। क्योंकि जदों मैं कोई गल करदा ना, मैं होश विच करदा। एक एक गल मैं सोच समझ के बोलदा। मैं स्टेज ते बोलना, इस गल दा जिम्मेवार मैं वां। हर गल सोच के बोलना। और ये गल्लां करन तो पहले जदों मैं विचार करदा ना, मेरे अंदर भी बड़ी तब्दीली आउंदी है। और तुहाडे अंदर भी आए। तुहाडे जिहड़े हज़ारां मैसेज रोज आउंदे, सानू उन्हां तो पता लगदा है गुरु जी दी किरपा नाल। सुणिओ ध्यान नाल, आखो धन गुरु रामदास जी, ਧੰਨ ਗੁਰੂ ਰਾਮਦਾਸ जी। धन गुरु रामदास जी, ਧੰਨ ਗੁਰੂ ਰਾਮਦਾਸ जी। प्यार नाल आखो ना जी। ਦੀਪ ਸਿੰਘ ਜੀ। फिर कह दो धन बाबा ਦੀਪ ਸਿੰਘ ਜੀ। मेरे हालात खराब ने, मैं बहुत दुखी हाँ, इस लई मैं अपने जीवन च अगे नहीं वध पा रहा। कई इदां कहंदे आ ना, मेरे हालात खराब ने। कई इहो जे होणगे तुहानूं मिल जाणगे, कहंदे ने मेरे हालात बड़े खराब ने, मैं बड़ा दुखी हाँ, इस करके मैं जीवन च अगे नहीं वध पा रहा। ये मेरी बेनती प्यारिओ, जे तुहाडी परिस्थिति खराब है ना, ते एदा मतलब तुहानूं दूजियां तो ज्यादा मेहनत करन दी लोड़ है। टेंशन लैण दी लोड़ नहीं, तुहानूं दूजियां तो ज्यादा मेहनत करन दी लोड़ है। क्योंकि एक जगह रुकण दे नाल हालात ठीक नहीं होणगे, सगों दिनों दिन होर खराब होंदे जाणगे। ਜਿਹੜੀ भी फील्ड बाबे ने दित्ती ने, ਉਹਦੇ 'ਚ डट के मेहनत करो, डट के। मैं कई बारी कहना महाराज जी की किरपा नाल, कई बारी असी ये पंक्तियां सुना के ना कई बारी टेंशन क्रिएट कर देने हैं। भई प्राप्त मानुख दे होरिया, गोबिंद मिलन कीए तेरी बरिया, अवर काज तेरे किते ना काम, साध संगत भज मिल, साध संगत भज केवल नाम। हुण कई बारी हुंदा पता की है, हुणे गुरमुखां ने पढ़ियां सी ये पंक्तियां, इन्हां ने अपनी भावना मुताबक पढ़ियां जी, सदके अच्छी गल है। पर कई बारी हुंदा पता की है, मेरे वर्गा अपने माइंड विच फिट कर लेंदा गल। महाराज ने कहा अवर काज तेरे किते ना काम मिल, साध संगत भज कि भई कारोबार छड़ देने ने, कारोबार किसे काम दे नहीं, माया नहीं कमाउणी चाहिदी, अवर काज तेरे किते ना काम। महाराज ने कहा बिल्कुल गलत गल। ये नहीं कहा महाराज ने, सानू आलसी थोड़ी बनाया, आलसी थोड़ी बनाया। अच्छा भाई, जे महाराज ने यह कहा अवर काज तेरे किते ना काम, साध संगत भज केवल नाम, फिर छड़ दिओ कारोबार, बच्चियां नूं कित्थों पालोगे? दसो मैनूं। छड़ दिओ जो तुहाडा बिजनेस, ओनूं छड़ दिओ। बस हर वेले माला लैके बह जाओ, हर वेले गुटका साहब लैके बह जाओ, बच्चे कित्थों पालोगे? परिवार कित्थों चलाओगे? महाराज दा कहण दा इशारा की है, अवर काज तेरे किते ना काम। ओ निंदिया, आ काम तेरे जोगा नहीं, निंदिया नूं छड़ दे। अवर काज तेरे किते ना काम, आ निंदिया करनी, निंदिया सुननी, आ तेरे काम नहीं आउणी चीज। जेड़ा सारा सारा दिन दूजियां दे कपड़े धोना है ना, अपने अंदर जो झाती नहीं पाउंदा। कई बारी बंदा गल पता किवें करदा है जी, फलाणे दी गल, अच्छा एक विचार ही करनी। आखो धन गुरु रामदास जी, ਧੰਨ ਗੁਰੂ ਰਾਮਦਾਸ कहता है जी। विचार करनी, पर ज्यों कपड़े धोण ते लगदा मैं कहना भाई चंगी गल तू धोई चल कपड़े, अगले दे पुन बनी जा रहे, तेरे बने भी सड़ी जा रहे ने। हैं जी, इदां थोड़ी हुंदा। महाराज ने आ किया अवर काज तेरे किते ना काम, निंदिया ना कर, निंदिया ना सुन, अखां दे नाल माड़ा ना वेख, कन्नां दे नाल माड़ा ना सुन, पराया हक ना खा, तू पाए ने गतरे, दूजियां नाल धोखा करन ते लगा होया। महाराज कहंदे अवर काज तेरे किते ना काम, होश कर, होश कर। महाराज ने किते सानू कंमकार तो नहीं रोकिया, किते सानू किरत करन तो नहीं रोकिया। पढ़ो महाराज दी बाणी, नामा माया मोया कहे त्रिलोचन मीत। ये पंक्ति कटियो जरा, नामा माया मोहया कहे त्रिलोचन मीत। त्रिलोचन भगत नामदेव जी नूं की कहंदा, ओ नामदेव तू ते माया दे विच जकड़िया गया, तू ते माया दे विच जकड़िया गया, सारा दिन बस कामकारी करी जाना, छड़ दे काम काज। कहंदे नामा माया मोया कहे त्रिलोचन मीत, काहे शिपो शायले राम ना लावो जीत। तू राम दे नाल ते चित जोड़दा ही नहीं, सारी दिहाड़ी काम ही करी जाना।
ਤੇ ਹੁਣ ਅੱਗੋਂ ਭਗਤ ਨਾਮਦੇਵ ਪਤਾ ਕੀ ਕਹਿੰਦੇ, ਕਹਿੰਦੇ ਨਾਮਾ ਕਹੇ ਤਿਲੋਚਨਾ। ਨਾਮਦੇਵ ਜੀ ਕਹਿੰਦੇ ਤਿਰਲੋਚਨ ਨੂੰ ਨਾਮਾ ਕਹੇ ਤਿਰਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ। ਨਿਰੰਜਨ ਨਾਮ ਮਰ ਇਹ ਨਹੀਂ ਕਹਿੰਦੇ ਕਿਰਤ ਛੱਡ ਮਰ, ਕਹਿੰਦੇ ਹੱਥਾਂ ਪੈਰਾਂ ਨਾਲ ਕੰਮ ਕਾਰ ਕਰ, ਹੱਥ ਕਾਰ ਵੱਲ ਤੇ ਚਿੱਤ ਨਿਰੰਕਾਰ ਵੱਲ ਰੱਖ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਨੂੰ ਮਾਰਾ ਨੇ ਆਲਸੀ ਨਹੀਂ ਬਣਾਇਆ। ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਜੇ ਇੱਕ ਜਗ੍ਹਾ ਤੇ ਰੁਕੇ ਰਹੋਗੇ, ਇੱਕ ਜਗ੍ਹਾ ਤੇ ਰੁਕਣ ਦੇ ਨਾਲ ਹਾਲਾਤ ਸੁਧਰਨਗੇ ਨਹੀਂ ਸਗੋਂ ਹੋਰ ਵਿਗੜਨਗੇ। ਤੈਨੂੰ ਆਪਣੀ ਫੀਲਡ ਦੇ ਵਿੱਚ ਡਟ ਡਟ ਕੇ ਮਿਹਨਤ ਕਰਨ ਦੀ ਲੋੜ ਹੈ। ਹੋਰ ਮਿਹਨਤ ਕਰ, ਹੋਰ ਮਿਹਨਤ ਕਰ, ਹੋਰ ਮਿਹਨਤ ਕਰ, ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਮਿਹਨਤ ਮੇਰੀ ਰਹਿਮਤ ਤੇਰੀ। ਆਹ ਚੀਜ਼ ਨਹੀਂ ਭੁੱਲਣੀ, ਬਸ ਘੁੰਡੀ ਆਏ ਮਿਹਨਤ ਵੀ ਕਰਨੀ ਹੈ ਤੇ ਅੰਮ੍ਰਿਤ ਵੇਲੇ ਵੀ ਉੱਠਣਾ ਹੈ, ਮਿਹਨਤ ਵੀ ਕਰਨੀ ਹੈ, ਆ ਸੰਗਤ ਵਿੱਚ ਵੀ ਆਉਣਾ ਹੈ ਤੇ ਬਾਪੂ ਜੀ ਨੂੰ ਕਹਿਣਾ, ਬਾਪੂ ਜੀ ਇਹ ਮੇਰੀ ਮਿਹਨਤ ਤਾਂ ਹੀ ਸਿਰੇ ਲੱਗੇਗੀ ਜਦੋਂ ਵਿੱਚ ਤੇਰੀ ਰਹਿਮਤ ਸ਼ਾਮਲ ਹੋ ਜਾਏਗੀ। ਤੇ ਉਹਦੀ ਰਹਿਮਤ ਸ਼ਾਮਲ ਹੋਣੀ ਹੈ ਜਦੋਂ ਤੂੰ ਕੰਮ ਕਾਜ ਕਰਦੇ ਆ 2.5 ਘੰਟੇ ਦਾ ਸਮਾਂ ਘੱਟ ਤੋਂ ਘੱਟ ਉਹਦੇ ਲੇਖੇ ਲਾਏਗਾ, ਤਾਂ ਉਹਦੀ ਰਹਿਮਤ ਸ਼ਾਮਲ ਹੋਏਗੀ। ਜਦੋਂ ਤੂੰ ਕੰਮ ਕਾਜ ਕਰਦੇ ਆ ਪਿਆਰਿਆ, ਯਤਨ ਕਰੇਗਾ, ਯਤਨ ਕਿ ਮੈਂ ਕੰਮ ਕਾਰ ਕਰਨੇ ਆ, ਮੈਂ ਕੰਮ ਕਾਰ ਕਰਦੇ ਆ, ਕਿਸੇ ਨਾਲ ਧੋਖਾ ਨਹੀਂ ਕਰਨਾ, ਕੋਈ ਘੱਟ ਨਹੀਂ ਤੋਲਣਾ, ਕਿਸੇ ਦਾ ਹੱਕ ਨਹੀਂ ਰੱਖਣਾ, ਨੇਕ ਇਨਸਾਨ ਮੈਂ ਬਣਨਾ, ਫਿਰ ਉਹਦੀ ਰਹਿਮਤ ਤੇਰੇ ਵੱਲ ਆਉਣੀ ਸ਼ੁਰੂ ਹੋ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਸੇ ਨੇ ਸੱਚਾਈ ਕਹੀ ਏ, ਕਹਿੰਦੇ ਖਰਾਬ ਹਾਲਾਤਾਂ ਨੂੰ ਵੇਖ ਕੇ ਵਿਚਾਰਾ ਤੇ ਕੋਈ ਵੀ ਬਣ ਸਕਦਾ, ਵਿਚਾਰਾ ਬਣ ਸਕਦਾ ਕੋਈ ਜੀ, ਮੇਰੇ ਤੇ ਹਾਲਾਤ ਬੜੇ ਖਰਾਬ ਨੇ, ਪਰ ਇੱਕ ਗੱਲ ਯਾਦ ਰੱਖੋ, ਬੁਰੇ ਹਾਲਾਤਾਂ ਨੂੰ ਠੀਕ ਕਰਨ ਲਈ ਮਿਹਨਤ ਵੀ ਤੁਹਾਨੂੰ ਖੁਦ ਨੂੰ ਕਰਨੀ ਪੈਣੀ, ਦੂਸਰਾ ਕਦੀ ਵੀ ਤੁਹਾਡੀ ਹੈਲਪ ਲਈ ਨਹੀਂ ਆਏਗਾ। ਜਿੰਨੀ ਜਲਦੀ ਇਹ ਗੱਲ ਸਮਝ ਲਓਗੇ ਨਾ, ਉਨੀ ਹੀ ਜਲਦੀ ਅੰਦਰ ਸ਼ਾਂਤੀ ਆਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿਮੋ ਸਤਿ ਸ੍ਰੀ ਅਕਾਲ। ਜੇ ਕਿਸੇ ਨੂੰ ਆਲਸ ਉਲਸ, ਵਾਹ ਵਾਹ, ਆਲਸ ਵੈਸੇ ਕਿਸੇ ਨੂੰ ਲੱਗ ਨਹੀਂ ਰਿਹਾ, ਤੇ ਪਰ ਜੇ ਕਿਤੇ ਆਲਸ ਕੋਲ ਆ ਜਾਏ ਨਾ, ਆਪਣੇ ਮਨ ਨੂੰ ਕਹਿ ਦੇਣਾ, ਮਨਾ ਆਲਸ ਨੂੰ ਸੁੱਟ ਦੇ ਢੱਠੇ ਖੂਹ ਦੇ ਵਿੱਚ। ਹੈ ਜੀ, ਕਿੱਥੇ ਸੁੱਟ ਦੇ? ਹਾਂ, ਆਲਸ ਕੋਲ ਨਹੀਂ ਆਉਣ ਦੇਣਾ, ਕਾਇਮ ਹੋ ਕੇ ਬੈਠੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਨੇ ਬੜੀ ਸੋਹਣੀ ਇਹ ਗੱਲ ਕਹੀ, ਕਹਿੰਦੇ ਜਿੰਨਾ ਤੁਸੀਂ ਆਪਣੇ ਕੰਮ ਦੇ ਪ੍ਰਤੀ ਕਠੋਰ ਹੋ ਜਾਓਗੇ ਨਾ, ਕਠੋਰ ਕੰਮ ਦੇ ਪ੍ਰਤੀ ਕਠੋਰ, ਕਹਿੰਦੇ ਓਨੀ ਹੀ ਤੁਹਾਡੀ ਜ਼ਿੰਦਗੀ ਆਸਾਨ ਹੁੰਦੀ ਜਾਏਗੀ। ਹੁਣ ਮੈਂ ਰੋਜ਼ ਕੀਰਤਨ ਕਰਦਾ, ਪਿਤਾ ਜੀ ਸੇਵਾ ਲੈਂਦੇ, ਸੁਣਿਓ ਧਿਆਨ ਨਾਲ, ਬਿਨ ਨਾਗਾ ਬਾਪੂ ਜੀ ਸੇਵਾ ਲੈਂਦੇ। ਹੁਣ ਕਿਤੇ ਅਸੀਂ ਮੰਨ ਲਓ 2 ਦਿਨ ਕਿਤੇ ਬਾਹਰ ਕੀਰਤਨ ਕਰਕੇ ਆਈਏ, ਸਾਰੀ ਟੀਮ ਨਾਲ ਜਾਂਦੀ, ਪਤਾ 2 ਦਿਨ ਪ੍ਰੋਗਰਾਮ ਚੱਲਣਾ ਹੈ, ਇਹ TV ਤੇ ਬਾਹਰ ਵਾਲਾ ਚੱਲ ਜਾਏਗਾ, ਪਰ ਉਸ ਦਿਨ ਵੀ ਮੈਂ ਜਾਣ ਬੁੱਝ ਕੇ 1 ਘੰਟਾ ਕੀਰਤਨ ਕਰਦਾ ਆਪਣੇ ਕੰਮ ਦੇ ਪ੍ਰਤੀ। ਇਹ ਮੇਰਾ ਕੰਮ ਹੈ, ਇਹ ਮੇਰੀ ਕਿਰਤ ਹੈ, ਇਹ ਮੇਰੀ ਜੋ ਬਖਸ਼ਿਸ਼ ਹੈ ਗੁਰੂ ਪਿਤਾ ਜੀ ਨੇ ਦਿੱਤੀ, ਪਿਤਾ ਜੀ ਨੇ ਲਾਈ ਹੋਈ ਡਿਊਟੀ ਉਹ ਮੈਂ ਭੁਗਤਾਉਣੀ, ਤੇ ਇਹਨੂੰ ਮੈਂ ਥੋੜਾ ਜਿਹਾ ਨਾ ਇਸ ਢੰਗ ਨਾਲ ਭੁਗਤਾਉਣਾ, ਜੋ ਮਰਜ਼ੀ ਹੋ ਜੇ, ਰੋਜ਼ 1 ਘੰਟਾ ਬਹਿਣਾ ਹੀ ਬਹਿਣਾ ਕੀਰਤਨ ਤੇ। ਹੁਣ ਮੰਨ ਲਓ ਕਿਸੇ ਦਿਨ ਅਸੀਂ ਸਟੂਡੀਓ 'ਚ ਨਾ ਕਰ ਪਾਏ ਕੀਰਤਨ, ਮੈਂ ਘਰ ਵਾਜਾ ਖੋਲ ਕੇ ਬਹਿ ਜਾਂਦਾ, ਘਰ ਘੰਟਾ 1.5 ਘੰਟਾ ਮੈਂ ਆਪਣੇ ਬੇਟੇ ਨੂੰ, ਹਰ ਸਹਿਜ ਨੂੰ ਕਹਿੰਦਾ, ਮੈਂ ਕਿ ਜਿਵੇਂ ਦਾ ਤਬਲਾ ਵੱਜਦਾ ਵਜਾਈ ਚੱਲ, ਅਸੀਂ ਦੋਵੇਂ ਪਿਓ ਪੁੱਤ ਬਹਿ ਕੇ ਘੰਟਾ ਕੀਰਤਨ ਕਰਨ ਲੱਗ ਪੈਂਦੇ। ਮੈਨੂੰ ਪਤਾ ਹੈ ਇਹਦੇ ਨਾਲ ਹੋਣਾ ਪਤਾ ਕੀ ਹੈ, ਜਿਉਂ-ਜਿਉਂ ਅਸੀਂ ਆਪਣੇ ਕੰਮ ਦੇ ਲਈ ਕਠੋਰ ਹੋਵਾਂਗੇ ਨਾ, ਮਤਲਬ ਸਖਤ ਮਿਹਨਤ ਕਰਾਂਗੇ, ਕਠੋਰ ਤੋਂ ਭਾਵ ਸਖਤ ਮਿਹਨਤ, ਇਹ ਕੰਮ ਮੈਂ ਕਰਨਾ ਹੀ ਕਰਨਾ, ਜੋ ਮਰਜ਼ੀ ਹੋ ਜੇ, ਇਹਦੇ ਨਾਲ ਜ਼ਿੰਦਗੀ ਆਸਾਨ ਹੁੰਦੀ ਜਾਏਗੀ। ਤੇ ਜਿੰਨਾ ਤੁਸੀਂ ਆਪਣੇ ਕੰਮ ਨੂੰ ਟਾਲਦੇ ਜਾਓਗੇ ਨਾ, ਓਨੀ ਹੀ ਜ਼ਿੰਦਗੀ ਕਠੋਰ ਹੁੰਦੀ ਜਾਏਗੀ। ਇਹ ਦੋਵੇਂ ਪਾਸੇ ਲੈ ਲਓ ਗੱਲ, ਦੁਨਿਆਵੀ ਪੱਖ ਤੋਂ ਵੀ, ਪਰਮਾਰਥ ਦੇ ਪੱਖ ਤੋਂ ਵੀ। ਜਿੰਨਾ ਟਾਲੀ ਜਾਓਗੇ ਕੰਮ, ਓਨੀ ਜ਼ਿੰਦਗੀ ਕਠੋਰ ਬਣੀ ਜਾਏਗੀ। ਮੈਂ ਤੇ ਅੱਜ ਨਿਤਨੇਮ ਨਹੀਂ ਕਰਨਾ, ਟਾਲਤਾ ਨਿਤਨੇਮ, ਜ਼ਿੰਦਗੀ ਕਠੋਰ ਬਣਨੀ ਸ਼ੁਰੂ ਹੋ ਗਈ। ਚਲੋ ਜੀ, ਰਹਿਣ ਸਵਾਈ 'ਚ ਕੀ ਕਰਨ ਜਾਣਾ ਹੈ, ਜਾਵਾਂਗੇ ਰਸ਼ ਬੜਾ ਹੋਣਾ ਹੈ, ਜਾਵਾਂਗੇ ਜਗ੍ਹਾ ਤੇ ਮਿਲਣੀ ਕੋਈ ਨਹੀਂ ਬੈਠਣ ਲਈ, ਛੱਡਤੀ ਰਹਿਣ ਸਵਾਈ,
ਇਹਦੇ ਨਾਲ ਹੋਏਗਾ ਕਿ ਜ਼ਿੰਦਗੀ ਮੁਸ਼ਕਲ ਬਣੇਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਪਿਤਾ ਗੁਰੂ ਰਾਮਦਾਸ ਖੰਡੇ ਵਾਲੇ ਬਾਪੂ ਜੀ ਕਹਿਣਗੇ ਨਾ, ਮੈਂ ਤੇ ਤੈਨੂੰ ਆਵਾਜ਼ ਮਾਰ ਕੇ ਬੁਲਾਇਆ ਸੀ ਆ ਮੈਂ ਤੇਰੀ ਜ਼ਿੰਦਗੀ ਆਸਾਨ ਕਰਾਂ, ਤੂੰ ਹੀ ਨਹੀਂ ਆਇਆ। ਤੂੰ ਹੀ ਆਲਸ ਦੀ ਚੱਦਰ ਪਾ ਕੇ ਘਰ ਲੇਟਿਆ ਰਹਿ ਗਿਆ। ਕੋਈ ਵੀ ਕੰਮ ਭਾਵੇਂ ਦੁਨਿਆਵੀ ਲੈ ਲਓ, ਭਾਵੇਂ ਪਰਮਾਰਥ ਦਾ ਕੰਮ ਲੈ ਲਓ, ਪਿਆਰਿਓ ਕੰਮ ਦੇ ਪ੍ਰਤੀ ਕਠੋਰ ਬਣੋ। ਜਦੋਂ ਕੰਮ ਦੇ ਪ੍ਰਤੀ ਕਠੋਰ, ਮੈਂ ਇਹ ਕੰਮ ਕਰਨਾ ਹੀ ਕਰਨਾ ਹੈ, ਫਿਰ ਜ਼ਿੰਦਗੀ ਆਸਾਨ ਬਣਦੀ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ। ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਕਹਿ ਕੇ ਫਿਰ ਆਪਾਂ ਅਗਾਂਹ ਵਧਾਂਗੇ। ਮੇਰਾ ਮਨ ਹੈ 4-5 ਮਿੰਟ ਵਾਹਿਗੁਰੂ ਸਿਮਰਨ ਕਰ ਲਾਂਗੇ, ਫਿਰ ਸ਼ਬਦ ਪੜਾਂਗੇ। ਇੱਕ ਗੱਲ ਯਾਦ ਰੱਖਿਓ, ਤੁਹਾਨੂੰ ਕਦੇ ਵੀ ਉਹ ਕੁਝ ਨਹੀਂ ਮਿਲੇਗਾ ਜੋ ਕੁਝ ਤੁਹਾਨੂੰ ਚਾਹੀਦਾ। ਇਹ ਧਿਆਨ ਨਾਲ ਸੁਣਿਓ ਮੇਰੇ ਇੱਕ ਇੱਕ ਲਫ਼ਜ਼ ਨੂੰ। ਤੁਹਾਨੂੰ ਕਦੇ ਵੀ ਉਹ ਕੁਝ ਨਹੀਂ ਮਿਲੇਗਾ ਜੋ ਕੁਝ ਤੁਹਾਨੂੰ ਚਾਹੀਦਾ, ਪਰ ਪਿਆਰਿਓ ਉਹ ਕੁਝ ਤੁਹਾਨੂੰ ਜ਼ਰੂਰ ਮਿਲੇਗਾ ਜੋ ਕੁਝ ਤੁਹਾਨੂੰ ਹਰ ਹਾਲ ਦੇ ਵਿੱਚ ਚਾਹੀਦਾ। ਦੋ ਲਫ਼ਜ਼ ਬੋਲੇ ਨੇ। ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੇ ਵੀ ਉਹ ਕੁਝ ਨਹੀਂ ਮਿਲੇਗਾ ਜੋ ਕੁਝ ਤੁਹਾਨੂੰ ਚਾਹੀਦਾ, ਪਰ ਪਿਆਰਿਓ ਹਾਂ ਜ਼ਿੰਦਗੀ ਵਿੱਚ ਤੁਹਾਨੂੰ ਉਹ ਕੁਝ ਜ਼ਰੂਰ ਮਿਲੇਗਾ ਜੋ ਤੁਹਾਨੂੰ ਹਰ ਹਾਲ ਦੇ ਵਿੱਚ ਚਾਹੀਦਾ। ਮੈਨੂੰ ਚਾਹੀਦਾ, ਉਹ ਮਿਲ ਜਾਏਗਾ। ਤੁਸੀਂ ਕਹੋਗੇ ਜੀ ਇਹ ਕਿਵੇਂ ਗੱਲ ਕਰਤੀ। ਹੁਣ ਮੈਂ ਬਾਬਾ ਨੰਦ ਸਿੰਘ ਜੀ ਵੱਲ ਵੇਖਿਆ ਤੇ ਬਾਬਾ ਨੰਦ ਸਿੰਘ ਜੀ ਤੇ ਬਾਬਾ ਜਵੰਤ ਸਿੰਘ ਜੀ ਬਹਿ ਗਏ, ਦੋਨੋਂ ਮਹਾਂਪੁਰਖ। ਸਾਰਾ ਗੜੀ ਫਿਰੋਜ਼ਪੁਰ ਜਿੱਥੇ ਗੁਰਦੁਆਰਾ ਸਾਹਿਬ ਅੱਜ ਵੀ ਬਣੇ, ਦੋਵੇਂ ਮਹਾਂਪੁਰਖ ਬਹਿ ਗਏ ਕਿ ਮੈਨੂੰ ਹਰ ਹਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਚਾਹੀਦੇ ਨੇ। ਹਰ ਹਾਲ ਦੇ ਵਿੱਚ ਚਾਹੀਦੇ, ਹਰ ਹਾਲ 'ਚ। ਤੂੰ ਭੋਗ ਨਹੀਂ ਨਾ ਲਾਇਆ ਤੇ ਅਸੀਂ ਵੀ ਨਹੀਂ ਖਾਣਾ, ਤੂੰ ਨਹੀਂ ਛਕਿਆ ਮੈਂ ਵੀ ਨਹੀਂ ਛਕਣਾ। ਕਈ ਦਿਨ ਲੰਘ ਗਏ, ਸਰੀਰ ਨਿਢਾਲ ਹੋ ਗਏ, ਪਰ ਚਾਹੀਦਾ ਸੀ ਨਾ ਹਰ ਹਾਲ ਦੇ ਵਿੱਚ ਗੁਰੂ ਨਾਨਕ। ਤੇ ਫਿਰ ਹੋਇਆ ਕੀ, ਹੁਣ ਅੰਦਰ ਉਹ ਤੜਪ ਪੱਕੀ ਲੱਗੀ ਸੀ, ਹਰ ਹਾਲ ਦੇ ਵਿੱਚ ਗੁਰੂ ਨਾਨਕ ਚਾਹੀਦਾ। ਤੇ ਫਿਰ ਪਿਆਰਿਓ ਹੋਇਆ ਕੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਤੱਖ ਰੂਪ ਦੇ ਵਿੱਚ ਗੁਰੂ ਨਾਨਕ ਨੇ ਆ ਕੇ ਦੋਨਾਂ ਮਹਾਂਪੁਰਖਾਂ ਨੂੰ ਦਰਸ਼ਨ ਦਿੱਤੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੁਣ ਜਦੋਂ ਦਰਸ਼ਨ ਦਿੱਤੇ ਤੇ ਗੁਰੂ ਬਾਬਾ ਨਾਨਕ ਕਹਿੰਦੇ ਬਾਬਾ ਨੰਦ ਸਿੰਘ ਜੀ ਨੂੰ, ਕੁਝ ਮੰਗੋ ਜੀ। ਮੰਗਣਾ ਨਹੀਂ ਆਉਂਦਾ ਬਈ, ਕੁਝ ਤੇ ਮੰਗਣਾ ਨਹੀਂ ਆਉਂਦਾ, ਤੁਹਾਡੇ ਦੀਦਾਰ ਹੋ ਗਏ, ਸਭ ਕੁਝ ਆ ਗਿਆ। ਤੀਜੀ ਵਾਰੀ ਜਦੋਂ ਬਚਨ ਹੋਇਆ, ਬਚਨ ਖਾਲੀ ਨਹੀਂ ਮੋੜੀਦਾ, ਕੁਝ ਮੰਗੋ। ਤੇ ਉਸ ਵੇਲੇ ਬਾਬਾ ਨੰਦ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਜੀ ਕੁਝ ਮੰਗਣਾ ਨਹੀਂ ਆਉਂਦਾ, ਪਰ ਜੇ ਵਾਰ-ਵਾਰ ਬਚਨ ਕਰਦੇ ਹੋ ਨਾ ਤੇ ਇੱਕੋ ਹੀ ਬੇਨਤੀ ਏ, ਕਿਰਪਾ ਦਾ ਖਾਤਾ ਖੋਲ ਕੇ ਮੈਨੂੰ ਆਪਣਾ ਬਣਾ ਲਓ। ਤੇ ਉਸ ਵੇਲੇ ਗੁਰੂ ਨਾਨਕ ਵੀ ਮੁਸਕਰਾਏ। ਇੱਕ ਪਾਸੇ ਕਹਿੰਦੇ ਮੰਗਣਾ ਨਹੀਂ ਆਉਂਦਾ, ਦੂਜੇ ਪਾਸੇ ਛੱਡਿਆ ਹੀ ਕੁਝ ਨਹੀਂ। ਹੁਣ ਜਿਹਦਾ ਗੁਰੂ ਨਾਨਕ ਆਪਣਾ ਬਣ ਗਿਆ ਉਹਨੂੰ ਕਾਦੀ ਕਮੀ। ਜਾਂ ਕਾ ਉਮੀਦ ਸਾਜਨ ਖੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਹੁਣ ਵਾਰੀ ਆਈ ਬਾਬਾ ਜਵੰਤ ਸਿੰਘ ਜੀ ਦੀ, ਤੁਸੀਂ ਮੰਗੋ। ਤੇ ਬਾਬਾ ਜਵੰਤ ਸਿੰਘ ਜੀ ਕੀਰਤਨ ਬੜਾ ਸੋਹਣਾ ਕਰਦੇ ਸੀ। ਬਾਬਾ ਜਵੰਤ ਸਿੰਘ ਜੀ ਪਤਾ ਕੀ ਕਹਿੰਦੇ, ਕਹਿੰਦੇ ਮਹਾਰਾਜ ਕਿਰਪਾ ਦਾ ਖਾਤਾ ਖੋਲੋ, ਜਿਵੇਂ ਹੁਣ ਬਹਿ ਕੇ ਮੈਨੂੰ ਦੀਦਾਰ ਦੇ ਰਹੇ ਹੋ ਨਾ, ਇੱਕ ਬਖਸ਼ਿਸ਼ ਮੇਰੇ ਤੇ ਕਰ ਦਿਓ। ਜਦੋਂ ਵੀ ਮੈਂ ਤੁਹਾਡਾ ਕੀਰਤਨ ਕਰਨ ਲੱਗਾ ਨਾ ਗੁਰੂ ਨਾਨਕ ਸਾਹਿਬ ਜੀ, ਇਸੇ ਤਰ੍ਹਾਂ ਮੈਨੂੰ ਤੁਹਾਡੇ ਦੀਦਾਰ ਹੁੰਦੇ ਹੀ ਰਿਹਾ ਕਰਨ। ਤੇ ਉਸ ਵੇਲੇ ਗੁਰੂ ਨਾਨਕ ਨੇ ਬਚਨ ਪਤਾ ਕੀ ਕੀਤਾ, ਕਹਿਣ ਲੱਗੇ ਰਿਖੀ ਜੀ ਜਦੋਂ ਕੀਰਤਨ ਕਰੋਗੇ ਤੁਹਾਨੂੰ ਦਰਸ਼ਨ ਵੀ ਦਿਆ ਕਰਾਂਗੇ, ਤੁਹਾਡਾ ਕੀਰਤਨ ਸੁਣਿਆ ਵੀ ਕਰਾਂਗੇ। ਤੇ ਤੀਜਾ ਬਚਨ ਪਤਾ ਕੀ ਕੀਤਾ, ਕਹਿੰਦੇ ਕੱਲਾ ਕੀਰਤਨ ਸੁਣਿਆ ਨਹੀਂ ਕਰਾਂਗੇ, ਤੁਹਾਡੇ ਨਾਲ ਬਹਿ ਕੇ ਕੀਰਤਨ ਕਰਿਆ ਵੀ ਕਰਾਂਗੇ। ਸੋਨੇਹਾ ਸਤਿ ਸ੍ਰੀ ਅਕਾਲ। ਭੁੱਲਿਓ ਨਾ ਜਿਹੜੀ ਮੈਂ ਗੱਲ ਕਰ ਰਿਹਾ ਪਿਆਰਿਓ, ਕਦੀ ਵੀ ਤੁਹਾਨੂੰ ਉਹ ਕੁਝ ਨਹੀਂ ਮਿਲੇਗਾ ਜੋ ਕੁਝ ਤੁਹਾਨੂੰ ਚਾਹੀਦਾ, ਨਹੀਂ ਮਿਲੇਗਾ ਕਦੀ ਵੀ ਉਹ। ਹਾਂ ਉਹ ਕੁਝ ਜ਼ਰੂਰ ਮਿਲੇਗਾ ਜੋ ਤੁਹਾਨੂੰ ਹਰ ਹਾਲ ਦੇ ਵਿੱਚ ਚਾਹੀਦਾ। ਮਰ ਚਾਹੀਦਾ ਹੀ ਚਾਹੀਦਾ। ਤੇ ਇੱਥੋਂ ਨਾ ਮੰਗਾ, ਕਿਹਦੇ ਕੋਲੋਂ ਮੰਗਾ? ਮੈਂ ਗੁਆਂਢੀਆਂ ਦੇ ਬੂਹਾ ਖੜਕਾਵਾਂ ਜਾ ਕੇ? ਮੈਂ ਦੇ ਅਰੋਗਤਾ ਲੈਣੀ ਤੇਰੇ ਕੋਲੋਂ ਲੈਣੀ ਹੈ?
मैं पुत्र लेना तेरे कोलों लेना, मैं मकान सोहना लेना तेरे कोलों लेना, मैं घर की गरीबी दूर करवाउणी तेरे कोलों करवाउणी है ते इत्थों ही मंगना है जी। ਉਹ ਕੁਝ ਜ਼ਰੂਰ ਮਿਲੇਗਾ ਜੋ ਤੁਹਾਨੂੰ ਹਰ ਹਾਲ ਦੇ ਵਿੱਚ ਚਾਹੀਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਤੇ ਇੱਕ ਗੱਲ ਯਾਦ ਰੱਖਿਓ, ਜਦੋਂ ਤੁਸੀਂ ਆਪਣੇ ਕੰਮ ਵਿੱਚ ਮਿਹਨਤ ਕਰਨੀ ਹੈ, ਜੋ ਕੁਝ ਤੁਹਾਨੂੰ ਹਰ ਹਾਲ ਦੇ ਵਿੱਚ ਚਾਹੀਦਾ ਉਹਨੂੰ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਜਾਰੀ ਰੱਖਣੀ ਹੈ ਨਾ। ਤੇ ਇੱਕ ਗੱਲ ਸੱਚਾਈ ਨਾਲ ਸੁਣੋ, ਜਿੰਨੀ ਤੇਜ਼ੀ ਨਾਲ ਤੁਸੀਂ ਸਫਲਤਾ ਦੇ ਵੱਲ ਭੱਜੋਗੇ ਨਾ, ਸਫਲਤਾ ਦੇ ਵੱਲ ਜਿੰਨੀ ਤੇਜ਼ੀ ਨਾਲ ਆਪਣੇ ਕੰਮ ਵਿੱਚ ਇਮਾਨਦਾਰੀ ਰੱਖ ਕੇ ਭੱਜੋਗੇ ਪਿਆਰਿਓ, ਓਨੀ ਹੀ ਤੇਜ਼ੀ ਨਾਲ ਲੋਕ ਤੁਹਾਨੂੰ ਆਪਣਾ ਬਣਾਉਣ ਲਈ ਭੱਜਣਗੇ। ਸਾਰੇ ਆਪਣੀਆਂ ਸਟੈਂਪਾਂ ਲਾਉਣ ਲੱਗ ਪੈਣਗੇ ਤੇ ਮੇਰਾ ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਿਹਨਤ ਕਰਨੀ, ਸਫਲਤਾ ਦੇ ਲਈ ਭੱਜਣਾ, ਪਰ ਭੁੱਲਣਾ ਨਹੀਂ ਮਿਹਨਤ ਮੇਰੀ, ਰਹਿਮਤ ਤੇਰੀ, ਮਿਹਨਤ ਮੇਰੀ, ਰਹਿਮਤ ਤੇਰੀ, ਉੱਚੀ ਬੋਲੋ, ਮਿਹਨਤ ਮੇਰੀ, ਰਹਿਮਤ ਤੇਰੀ, ਰਹਿਮਤ ਤੇਰੀ। ਅੰਮ੍ਰਿਤ ਵੇਲਾ ਨਹੀਂ ਛੱਡਣਾ, ਪਾਣੀ ਦਾ ਪਹਿਰਾ ਨਹੀਂ ਛੱਡਣਾ, ਆ ਸਤ ਸੰਗਤ ਵਿੱਚ ਆਉਣਾ ਨਹੀਂ ਛੱਡਣਾ। ਬਸ ਇੱਥੋਂ ਹੀ ਫਿਰ ਅਗਲੀਆਂ ਬਖਸ਼ਿਸ਼ਾਂ ਮਿਲਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਓ 5 ਮਿੰਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੀ ਹਾਜ਼ਰੀ ਲਾਈਏ। ਮੇਰੀ ਬੇਨਤੀ, ਇੱਧਰ ਬੈਠੇ ਜੇ ਗੁਰੂ ਰਾਮਦਾਸ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਗੁਰਮੰਤਰ ਦੇ ਜਾਪ ਦੀ ਹਾਜ਼ਰੀ ਲਾਈਏ। ਪਰ ਉਸ ਤੋਂ ਪਹਿਲੇ ਜਿਹੜਾ ਸਾਡਾ ਰੋਜ਼ ਦਾ ਨਿਸ਼ਾਨਾ ਹੈ ਉਹਨੂੰ ਦੁਹਰਾ ਲਓ। ਬੋਲੋ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜਿਹੜੇ ਘਰਾਂ 'ਚ ਪ੍ਰੇਮੀ ਬੈਠੇ ਆ ਨਾ, ਮੈਂ ਤੁਹਾਨੂੰ ਬੇਨਤੀ ਕਰਦਾ ਜੀ, ਅਜੇ ਤੱਕ ਸ਼ੇਅਰ ਨਹੀਂ ਨਾ ਕੀਤਾ, ਕਰ ਦਿਓ ਪ੍ਰੋਗਰਾਮ। ਵੱਧ ਤੋਂ ਵੱਧ ਸੰਗਤਾਂ ਨੂੰ ਸ਼ੇਅਰ ਕਰੋ, ਫੋਨ ਕਰ ਦਿਓ ਆਪਣੇ ਰਿਸ਼ਤੇਦਾਰਾਂ ਨੂੰ। ਭਾਈ ਇਹ ਸਮਾਗਮ ਸਮਾਪਤੀ ਵੱਲ ਵੱਧ ਰਿਹਾ, 2 ਘੰਟੇ ਰਹਿ ਗਏ, 3:30 ਪੂਰੇ ਸਮਾਪਤੀ ਹੋ ਜਾਣੀ। ਤੇ ਉਹਨਾਂ ਨੂੰ ਹਲੂਣਾ ਦੇ ਦਿਓ। ਹਲੂਣਾ ਖੂਹ ਹੈ ਨਾ, ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਨਾ, ਬਾਲਟੀ ਦੇ ਨਾਲ ਜਦੋਂ ਰੱਸੀ ਵੀ ਲਮਕਾਉਨੇ ਆ ਨਾ ਆਪਾਂ ਖੂਹ ਦੇ ਵਿੱਚ, ਸਾਰੀ ਰੱਸੀ ਵੀ ਬਾਲਟੀ ਦੇ ਨਾਲ ਡੁੱਬ ਜਾਂਦੀ ਹੈ, ਪਰ ਥੋੜੀ ਜਿਹੀ ਹੱਥ ਦੇ ਵਿੱਚ ਰੱਸੀ ਰਹਿ ਜਾਂਦੀ, ਉਹਦੇ ਨਾਲ ਹੀ ਬਾਲਟੀ ਪੂਰੀ ਖਿੱਚ ਕੇ ਬਾਹਰ ਲੈ ਆਈਦੀ ਹੈ। ਥੋੜਾ ਜਿਹਾ ਸਮਾਂ ਰਹਿ ਗਿਆ ਪਿਆਰਿਓ, ਪਤਾ ਨਹੀਂ ਇਸੇ ਸਮੇਂ ਦੇ ਕਰਕੇ ਝੋਲੀਆਂ ਨਹੀਂ ਭਰ ਜਾਣੀਆਂ। ਹਲੂਣਾ ਦੇ ਦਿਓ। ਜਿਹੜੇ ਘਰਾਂ 'ਚ ਵੀ ਕੋਈ ਵੇਖ ਰਹੇ ਨੇ, ਕਿਸੇ ਨੇ ਵੀ ਸੁਸਤੀ ਨਹੀਂ ਪਾਉਣੀ, ਆਲਸ ਨਹੀਂ ਪਾਉਣਾ। ਜਿੱਥੇ ਜਿੱਥੇ ਵੀ ਬੈਠੇ ਹੋ, ਜੇ ਕੋਈ ਸੁੱਤਾ ਪਿਆ, ਵੈਸੇ ਤਾਂ ਸਭ ਸੁਚੇਤ ਨੇ, ਕਾਇਮ ਹੋ। ਮੈਂ ਪੁੱਛੀ ਜਾ ਰਿਹਾ ਵਾਰ-ਵਾਰ, ਕਾਇਮ ਹੋ? ਹਾਂ। ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਬਿਲਕੁਲ ਆ ਸਾਵਧਾਨਤਾ ਦੇ ਨਾਲ, ਆਹੀ ਸਮੇਂ ਦੀ ਤੇ ਉਡੀਕ ਕਰ ਰਹੇ ਸਾਂ ਆਪਾਂ ਕਿ ਕਦੋਂ ਬਾਪੂ ਜੀ ਖੁਸ਼ੀਆਂ ਹੋਰ ਦੇਣਗੇ। ਵੇਖੋ, ਜਦੋਂ ਦੀ ਰਹਿਣ ਸਵਾਈ ਸ਼ੁਰੂ ਹੋਈ, ਬੱਚਿਆਂ ਨੇ ਕੀਰਤਨ ਕੀਤਾ ਹੋਰ, ਤੇ ਜਦੋਂ ਮਹਾਂਪੁਰਸ਼ਾਂ ਨੇ ਕੀਤਾ, ਕਿੱਡੀਆਂ ਸਾਰਿਆਂ ਦੇ ਉੱਤੇ ਬਖਸ਼ਿਸ਼ਾਂ ਵਰਤ ਰਹੀਆਂ। ਇਉਂ ਲੱਗ ਰਿਹਾ ਜਿਵੇਂ ਹਰੇਕ ਦੇ ਅੰਦਰ ਗੁਰੂ ਰਾਮਦਾਸ ਵਰਤ ਰਹੇ ਨੇ, ਹਰੇਕ ਦੇ ਕੋਲੋਂ ਸੇਵਾ ਲੈ ਰਹੇ ਨੇ, ਤੇ ਇਹ ਆਪ ਗੁਰੂ ਰਾਮਦਾਸ ਜੀ ਪ੍ਰਤੱਖ ਵਰਤ ਰਹੇ ਨੇ। ਤੇ ਮੇਰੀ ਬੇਨਤੀ, ਲਾਹਾ ਲਈਏ ਪੂਰਾ। ਆਓ 4-5 ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ, ਸਾਰੇ ਹਾਜ਼ਰੀ ਲਾਇਓ ਜੀ। ਸਤਨਾਮ ਜੀ, ਵਾਹਿਗੁਰੂ ਜੀ, ਜਪੋ ਸਤਨਾਮ ਜੀ, ਵਾਹਿਗੁਰੂ ਜੀ, ਸਤਨਾਮ ਜੀ, ਵਾਹਿਗੁਰੂ ਜੀ, ਸਤਨਾਮ ਜੀ, ਵਾਹਿਗੁਰੂ ਜੀ, ਸਤਨਾਮ, ਸਤਨਾਮ, ਸਤਨਾਮ।
ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ ਧੰਨ ਖੰਡੇ ਵਾਲਿਆ ਸਤਿਨਾਮ 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 ਜੀ
ਜਪੋ ਸਤਨਾਮ ਜੀ ਵਾਹਿਗੁਰੂ ਜੀ ਪਿਆਰਾ ਸਤਨਾਮ ਜੀ ਵਾਹਿਗੁਰੂ ਜੀ ਜਪੋ ਸਤਨਾਮ ਜੀ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 735 ਨੰਬਰ ਅੰਗ ਦੇ ਉੱਤੇ ਦਰਜ ਸ਼ਬਦ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ। ਪਿਤਾ ਜੀ ਮੇਰੀ ਕੋਈ ਹੋਰ ਥਾਂ ਹੈ ਹੀ ਨਹੀਂ, ਆਖੋ ਵਾਹਿਗੁਰੂ ਜੀ। ਕਿਉਂਕਿ ਜਿਸ ਮਾਨੁਖ ਪੈ ਕਰੂੰ ਬੇਨੰਤੀ ਸੋ ਆਪਣੇ ਦੁੱਖ ਭਰਿਆ। ਮੇਰੀ ਕੋਈ ਹੋਰ ਥਾਂ ਹੈ ਹੀ ਨਹੀਂ, ਮੇਰੇ ਦੁੱਖ ਵੀ ਤੇਰੇ ਨਾਲ, ਮੇਰੇ ਸੁੱਖ ਵੀ ਤੇਰੇ ਨਾਲ। ਬੜੇ ਪਿਆਰ 'ਚ ਇਹ ਸ਼ਬਦ ਪੜ੍ਹੀਏ ਔਰ ਇਹ ਸ਼ਬਦ ਦੇ ਵਿੱਚੋਂ ਕਿਹੜਾ ਸੁਣਿਆ ਗੁਰੂ ਰਾਮਦਾਸ ਨੇ ਦਿੱਤਾ ਹੈ ਨੇਕ ਇਨਸਾਨ ਬਣਨ ਵਾਸਤੇ। ਕਿਉਂਕਿ ਰੋਜ਼ ਜਿਹੜੇ ਅਸੀਂ ਇਕੱਠੇ ਹੁੰਨੇ, ਤੁਹਾਨੂੰ ਪਤਾ ਹੈ ਮੈਂ ਇੱਕੋ ਰੋਜ਼ ਢੰਡੋਰਾ ਦੇਣਾ, ਇੱਕੋ ਰੋਜ਼ ਮੈਸੇਜ ਦੇਣਾ, ਨੇਕ ਇਨਸਾਨ ਬਣ ਜਾਓ। ਹਿੰਦੂ ਮੁਸਲਮਾਨ ਸਿੱਖ ਈਸਾਈ ਅਸੀਂ ਬਾਅਦ ਚੋਂ ਆ ਭਾਈ, ਨੇਕ ਇਨਸਾਨ ਬਣੋ, ਚੰਗੇ ਇਨਸਾਨ ਬਣੋ। ਨੇਕ ਇਨਸਾਨ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨੇਕ ਇਨਸਾਨ ਕਦੀ ਵੀ ਪਿਆਰਿਓ ਕਿਸੇ ਨਾਲ ਧੋਖਾ ਨਹੀਂ ਕਰਦਾ। ਨੇਕ ਇਨਸਾਨ ਪਰ ਬੇਟੀ ਕੋ ਬੇਟੀ ਜਾਣੇ ਹੈ ਜੀ, ਉਹਦੀ ਉਹ ਅਵਸਥਾ ਬਣਦੀ ਹੈ। ਅੱਖਾਂ ਤੇ ਵੀ ਕੰਟਰੋਲ ਹੋ ਜਾਂਦਾ ਹੈ, ਉਹਦੀ ਰਸਨਾ ਤੇ ਵੀ ਕੰਟਰੋਲ ਹੋ ਜਾਂਦਾ ਹੈ, ਉਹਦੇ ਕੰਨਾਂ ਤੇ ਵੀ ਕੰਟਰੋਲ ਹੋ ਜਾਂਦਾ ਹੈ, ਮਾੜਾ ਸੁਣਦਾ ਨਹੀਂ। ਨੇਕ ਇਨਸਾਨ ਕਦੀ ਕਿਸੇ ਨਾਲ ਧੋਖਾ ਨਹੀਂ ਕਰੇਗਾ ਹੈ ਜੀ। ਨੇਕ ਇਨਸਾਨ ਬਣੀਏ ਤੇ ਇਸ ਸ਼ਬਦ ਵਿੱਚ ਨੇਕ ਇਨਸਾਨ ਬਣਾਉਣ ਲਈ ਗੁਰੂ ਰਾਮਦਾਸ ਨੇ ਸਾਨੂੰ ਕੀ ਆਖਿਆ? ਆਓ ਪਹਿਲੇ ਇਹ ਸ਼ਬਦ ਪੜ੍ਹੀਏ, ਕੋਈ ਰਸਨਾ ਮੰਝੀ ਨਾ ਰਹੇ। ਫਿਰ ਪੁੱਛਣਾ ਤੁਹਾਨੂੰ ਕਿ ਆਪੇ ਦੱਸ ਦਿਓਗੇ ਕਾਇਮ ਹੋ? ਹਾਂ, ਸ੍ਰੀ ਅਕਾਲ। ਜਿਹੜੇ ਕਈ ਥਕਾਵਟ ਕਰਕੇ ਆਪਣੀ ਆਪਣੀ ਜਗ੍ਹਾ ਤੇ ਖਲੋ ਵੀ ਜਾਂਦੇ ਹੋ ਨਾ, ਅੱਧੇ ਇੱਕ ਮਿੰਟ ਬਾਅਦ ਬਹਿ ਜਾਇਆ ਕਰੋ, ਸੈੱਟ ਹੋ ਜਾਣਾ ਸਰੀਰ ਕਿ ਨਹੀਂ? ਅੱਧੇ ਇੱਕ ਮਿੰਟ ਬਾਅਦ ਬਹਿ ਜਾਇਆ ਕਰੋ, ਕਿਉਂਕਿ ਫਿਰ ਮੈਨੂੰ ਵਿੱਚੋਂ ਸੰਗਤ ਦੇ ਦਰਸ਼ਨ ਨਹੀਂ ਹੁੰਦੇ। ਸਾਰੇ ਬਹਿ ਜਾਓ ਪਿਆਰ। ਇਹ ਮੈਨੂੰ ਪਤਾ ਹੈ ਤੁਸੀਂ ਕਾਫੀ ਸਮੇਂ ਦੇ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ। 12 ਸਵਾ 12 ਸਾਨੂੰ ਫੋਨ ਇੱਥੋਂ ਜਾਣੇ ਸ਼ੁਰੂ ਹੋ ਗਏ ਜੀ। ਛੱਤੀਸਗੜ੍ਹ ਤੋਂ ਸੰਗਤ ਆ ਗਈ ਹੈ 12 ਸਵਾ 12। 3 ਵਜੇ ਮੈਂ ਆਇਆ, ਉਦੋਂ 100 ਕੁ ਸਰੀਰ ਸੀ। 4:30 ਵਜੇ ਇੱਥੋਂ ਮੈਸੇਜ ਗਿਆ ਜੀ ਸੰਗਤਾਂ ਦੇ ਨਾ ਜੋ ਇਕੱਠ ਜਮਾਤ ਰੂਪ ਵਿੱਚ ਆਉਣੇ ਸ਼ੁਰੂ ਹੋ ਗਏ। ਮੈਂ ਕਿਹਾ ਸ਼ੁਕਰ ਹੈ ਦਾਤਿਆ, ਕਿੰਨੀ ਅੰਦਰ ਕੀਰਤਨ ਸੁਣਨ ਦੀ ਭੁੱਖ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਬਾਪੂ ਜੀ ਦਾ ਤਰਸ ਨਾ ਕਵਾਂ ਤੇ ਹੋਰ ਕੀ ਕਵਾਂ। ਅੱਜ ਅਸੀਂ ਸ਼ੁਰੂ ਤੋਂ ਇੱਕ ਗੱਲ ਕਹਿਣੀ ਭੁੱਲ ਗਏ ਸਾਂ। ਕਹਿ ਦਿਓ ਪਿਆਰ ਨਾਲ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਇਹ ਬਾਪੂ ਜੀ ਦਾ ਤਰਸ ਨਾ ਕਹੀਏ ਤੇ ਕੀ ਕਹੀਏ। ਉਹਨਾਂ ਦਾ ਸ਼ੁਕਰਾਨਾ ਹਰ ਪਲ ਹਰ ਘੜੀ ਜਿਨ੍ਹਾਂ ਨੇ ਤਰਸ ਕੀਤਾ ਤੇ ਅਗਾਂਹ ਤਰਸ ਕਰਨੇ ਵੀ ਅਰਦਾਸਾਂ ਲਈ ਚੱਲਿਓ। ਆਓ ਬੜੇ ਪਿਆਰ ਨਾਲ, ਕੋਈ ਰਸਨਾ ਖੱਲੀ ਨਾ ਰਹੇ ਜੀ। ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ, 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 ਮੇਰਾ ਦੁੱਖ ਸੁੱਖ ਤੁਝ ਹੀ ਪਾਸੇ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ।
तुझे ही पासे, मेरा दुख सुख तुझे ही पासे, मेरा दुख सुख तुझे ही पासे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, 10 ਸਤੰਬਰ ਦਿਨ ਸ਼ਨੀਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਰਹਿਣ ਸਬਾਈ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ, ਇਹ ਮੇਰਾ ਪਰਸਨਲ ਇਨਵੀਟੇਸ਼ਨ ਸਮਝਿਓ, ਸਾਰੇ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਾਰੀ ਸੰਗਤ ਨੂੰ ਪਤਾ ਹੀ ਹੈ
ਉਸ ਦਿਨ ਦਾਸ ਦੇ ਬੇਟੇ ਜੋ ਤੁਹਾਡਾ ਹੀ ਬੱਚਾ ਹੈ, ਸੰਗਤ ਦਾ ਬੱਚਾ ਹੈ, ਹਰਸਹਿਜ ਸਿੰਘ, ਉਹਦੀ ਦਸਤਾਰਬੰਦੀ ਵੀ ਰੱਖੀ ਗਈ ਹੈ ਤੇ ਸਾਰੇ ਰੁਝੇਵੇਂ ਛੱਡ ਕੇ ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਪਤਾ ਹੀ ਹੈ ਤੁਹਾਨੂੰ ਕਿਵੇਂ ਬਾਬਾ ਦੀਪ ਸਿੰਘ ਜੀ ਰਹਿਣ ਸਬਾਈ ਸਮਾਗਮ ਜਦੋਂ ਹੁੰਦੇ ਨੇ ਕਿਵੇਂ ਪ੍ਰਤੱਖ ਹੋ ਕੇ ਬਹਿੰਦੇ ਨੇ, ਸਾਡੇ ਪੁੱਠੇ ਕਰਮ ਸਿੱਧੇ ਕਰਦੇ ਨੇ, ਕਿਵੇਂ ਸਾਡੀਆਂ ਝੋਲੀਆਂ ਭਰਦੇ ਨੇ, ਕਿਵੇਂ ਬਰਕਤਾਂ ਸਾਡੀ ਝੋਲੀ 'ਚ ਪਾਉਂਦੇ ਨੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਇਹ ਚੀਜ਼ ਦਾ ਪਤਾ ਹੀ ਹੈ। 7 ਵਜੇ ਤੱਕ ਸਭ ਨੇ ਪਹੁੰਚ ਜਾਣਾ, ਲੰਗਰ ਪ੍ਰਸ਼ਾਦ ਛਕ ਕੇ 8:30 ਵਜੇ ਸਾਰਿਆਂ ਨੇ ਪੰਡਾਲ ਦੇ ਵਿੱਚ ਹਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। 9 ਵਜੇ ਤੋਂ ਕੀਰਤਨ ਦੀ ਪ੍ਰਾਰੰਭਤਾ ਹੋ ਜਾਏਗੀ ਔਰ ਇਹ ਸਾਰਾ ਸਮਾਗਮ PTC ਸਿਮਰਨ ਤੇ ਵੀ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, Facebook ਪੇਜ ਤੇ ਵੀ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਮੈਸੇਜ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ, ਭੁੱਲਿਓ ਨਾ। 10 ਸਤੰਬਰ ਨੂੰ 7 ਵਜੇ ਜੋ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ, ਸਾਰੀ ਸੰਗਤ ਨੇ ਸਮੇਂ ਸਿਰ ਪਹੁੰਚ ਕੇ ਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ